ਅੱਛਾ ਬਾਬਾ ਜੀ ਆਪਣਾ ਨਾਮ ਦੱਸਿਆ, ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਗੁਲਾਮ ਕਾਦਰ। ਗੁਲਾਮ ਕਾਦਰ ਜੀ ਹਾਂ। ਤੁਹਾਡੇ ਅੱਬੇ ਦਾ ਕੀ ਨਾਮ ਸੀ ਬਾਬੇ? ਲਾਲਦੀਨ। ਲਾਲਦੀਨ। ਹਾਂ। ਤੇ ਤੁਹਾਡੇ ਦਾਦੇ ਦਾ? ਦਾਦਾ ਸੀ ਫਤਿਹਦੀਨ। ਅੱਬੇ ਹਰੀ ਤੁਹਾਡੇ ਕਿੰਨੇ ਭਰਾ? ਅੱਬੇ ਹਰੀ ਕੱਲੇ ਸਨ। ਅੱਛਾ ਅੱਬਾ ਤੁਹਾਡਾ ਇਕੱਲੇ। ਅੱਗੋਂ ਮੰਮੀ ਕੱਲਾ ਵਾਂ। ਠੀਕ ਹੈ। ਤੇ ਤੁਹਾਡੀ ਜਾਤ ਕਿਹੜੀ ਬਾਬੇ? ਢਿੱਲੂ। ਢਿੱਲੂ ਜੇ ਤੁਸੀਂ? ਜੀ ਹਾਂ। ਢਿੱਲੂ ਜੱਟ? ਜਾ ਖੱਬੇ ਕੀ ਸਾਰਾ ਢਿੱਲੂਆਂ ਦਾ। ਅੱਛਾ। ਉਹ ਸਿੱਖ ਵੀ ਸਾਡੇ ਭਰਾ ਸਨ, ਢਿੱਲੂ ਸਨ। ਅੱਛਾ ਤੇ ਇਹ ਪਿੰਡ ਕਿਹੜਾ? ਖੱਬੇ ਕੇ ਖੱਬੇ ਇਹਦੇ ਨਾਲ ਪਿੰਡ ਕਿਹੜੇ ਨੇ? ਨਾਲ ਹਾਂ ਇਹਦੇ ਆਲੇ ਦੁਆਲੇ ਪਿੰਡ? ਨਾਲ ਆਲੇ ਦੁਆਲੇ ਕੋਲੀ, ਸੈਸਕੋਟ, ਝੁਗੀਆਂ ਨੇ, ਮਾਨ ਨੇ, ਕਿਲਾ ਮੀਆਂ ਸਿੰਘ, ਅੱਛਾ। ਕਿਲਾ ਦਦਾਰ ਸਿੰਘ, ਹੁਣ ਰਿਕਾਰਡ ਹੁੰਦੀ ਜਾਂਦੀ ਹੈ, ਕਿਲਾ ਦਦਾਰ ਸਿੰਘ। ਹਾਂਜੀ ਹਾਂਜੀ। ਇਹ ਸਾਡੇ ਛਫੇਰੇ ਨੇ। ਅੱਛਾ। ਮਸ਼ਹੂਰ ਮਾਂਗਾ ਸਿੰਘ ਸੀ, ਬੜਾ ਪਹਿਲਵਾਨ ਸੀ। ਅੱਛਾ ਉਹ ਗੱਲ ਕਰ ਰਹੇ ਆ ਬਾਬੇ, ਉਹਦਾ ਜ਼ਿਲ੍ਹਾ ਵੀ ਦੱਸ ਦੇ ਕੀ ਸੀ? ਜ਼ਿਲ੍ਹਾ ਗੁਜਰਾਂਵਾਲਾ। ਜ਼ਿਲ੍ਹਾ ਗੁਜਰਾਂਵਾਲਾ? ਹਾਂ। ਅੱਛਾ ਅੱਛਾ। ਤਹਿਸੀਲ ਵੀ ਗੁਜਰਾਂਵਾਲਾ। ਹਾਂ ਹਾਂ। ਥਾਣਾ ਉਦੋਂ ਕਿਲਾ ਦਦਾਰ ਸਿੰਘ ਸੀ। ਅੱਛਾ ਕਿਲਾ ਦਦਾਰ ਸਿੰਘ। ਜਾ ਚੌਂਕੀ ਵੀ ਉੱਥੇ। ਤੁਸੀਂ ਇਸੇ ਪਿੰਡ ਦੇ ਵਸਨੀਕ ਹੋ? ਵਸਨੀਕ ਹਾਂ ਕੇ ਸ਼ੁਰੂ ਤੋਂ 47 ਤੋਂ ਪਹਿਲਾਂ ਦੇ ਰਹਿਣ ਵਾਲੇ? ਤੋੜੋ ਲੱਗ ਕੇ। ਤੇ ਇਹ ਉਦੋਂ ਪਿੰਡ ਜਿਹੜੇ ਇਹਦੇ ਵਿੱਚ ਗੁਰਦੁਆਰੇ ਹੁੰਦੇ ਸਨ, ਕਿੰਨੇ ਸਨ ਭਲਾ ਗੁਰਦੁਆਰੇ? ਕੀ ਗੁਰਦੁਆਰਾ ਇੱਥੇ ਆਇਆ ਸੀ 47 ਤੋਂ ਪਹਿਲਾਂ? ਹਾਂ ਹੈ ਸੀ। ਆ ਚੜਦੇ ਹਾਲ ਉੱਥੇ ਹੁਣ ਡੇਰਾ ਪੈ ਗਿਆ। ਅੱਛਾ। ਉੱਥੇ ਗੁਰਦੁਆਰਾ ਸੀ। ਅੱਛਾ ਅੱਛਾ। ਹਾਂਜੀ। ਉਹਨੂੰ ਅਸੀਂ ਤਬੇਲਾ ਆਨੇ ਆ। ਅੱਛਾ। ਹੁਣ ਉੱਥੇ ਰਹਿਸ਼ ਹੋ ਗਈ ਹੈ। ਬਾਬੇ ਉੱਥੇ ਉਦੋਂ ਕਿਹੜੀ ਕਿਹੜੀ ਕੌਮ ਦੇ ਰਹਿੰਦੇ ਹਨ ਬੰਦੇ? ਆਪਣੇ ਮੁਸਲਮਾਨਾਂ ਦੇ? ਮੁਸਲਮਾਨਾਂ ਦੇ ਹਾਂ। ਸਾਰੇ ਢਿੱਲੂ ਸਨ। ਅੱਛਾ। ਤੇ ਸਿੱਖ ਵੀ ਸਨ? ਸਿੱਖ ਵੀ ਸਿੱਖ ਸਾਡੇ ਵਿੱਚੋਂ ਸਨ, ਉਹ ਮੁਸਲਮਾਨ ਨਹੀਂ ਸਨ ਹੋਏ। ਅੱਛਾ। ਉਹਨਾਂ ਦੇ ਦੋ ਖੂਹ ਸਨ ਹਿੰਦੂਆਂ ਵਾਲੇ। ਅੱਛਾ। ਕਿਲਾ ਮੀਆਂ ਸਿੰਘ ਦੇ ਉਰਲੇ ਪਾਸੇ। ਜਦੋਂ ਜਾਣ ਲੱਗੇ ਸਨ ਬੰਦਿਆਂ ਬੜੇ ਹੱਥ ਜੋੜੇ ਸਨ। ਅੱਛਾ ਵੀ ਨਾ ਜਾਓ, ਨਾ ਜਾਓ, ਕਲਮਾ ਪੜ ਲਓ। ਉਹ ਆਂਦੇ ਸਨ ਨਹੀਂ ਆਹ ਤੁਹਾਨੂੰ ਛੱਡਿਆ, ਪਰ ਕਲਮਾ ਨਹੀਂ ਪੜਨਾ। ਤੋਂ ਟੁਰ ਗਿਆ। ਉਹਨਾਂ ਨੂੰ ਫਿਰ ਜਾਣਾ ਪਿਆ ਸੀ। ਉਹ ਸਾਡੇ ਭਰਾ ਢਿੱਲੂ ਨੇ। ਅੱਛਾ ਅੱਛਾ ਬਾਬਾ ਜੀ ਮੈਂ ਪੁੱਛਣਾ ਪਿਆ ਕਿ ਇੱਥੇ ਜਿਹੜੇ ਸਿੱਖ ਰਹਿੰਦੇ ਹਨ ਉਹਨੇ ਜਾਤਾਂ ਕੀ ਸਨ? ਢਿੱਲੂ ਸਨ? ਢਿੱਲੂ ਤੋਂ ਇਲਾਵਾ ਕੌਣ? ਢਿੱਲੂ ਇਹਨਾਂ ਤੋਂ ਇਲਾਵਾ ਵੀ ਹੈ? ਢਿੱਲੂਆਂ ਤੋਂ ਇਲਾਵਾ ਵੀ ਹੈ ਜਾਤਾਂ? ਨਾ, ਢਿੱਲੂਆਂ ਤੋਂ ਬਗੈਰ ਹੋਰ ਜਾਤ ਕੋਈ ਨਹੀਂ ਸੀ। ਉਦੋਂ ਬਾਅਦ ਕੋਈ ਘਰ ਉੱਥੋਂ ਆ ਗਿਆ, ਕੋਈ ਘਰ ਉੱਥੋਂ ਆ ਗਿਆ ਤੇ ਬੈਠੇ ਨੇ। ਉਦੋਂ ਸਿਰਫ ਢਿੱਲੂ, ਸਿੱਖ ਵੀ ਢਿੱਲੂ ਤੇ ਅਸੀਂ ਵੀ ਢਿੱਲੂ, ਮੁਸਲਮਾਨ ਵੀ ਢਿੱਲੂ। ਭਰਾ ਸਨ ਸਾਡੇ। ਅਸੀਂ ਮੁਸਲਮਾਨ ਹੋ ਗਏ, ਉਹ ਨਾ ਹੋਏ। ਉਹ ਦੋ ਖੂਹ ਵੱਖ ਹੋ ਗਏ। ਇਹ ਹਿੰਦੂ ਵੀ ਆ ਸਨ? ਹਿੰਦੂ ਵੀ ਆ ਸਨ। ਅੱਛਾ। ਹਿੰਦੂ ਵੀ ਬਤੇਰੇ ਸਨ। ਕਿੰਨੇ ਘਰ ਸਨ ਹਿੰਦੂਆਂ ਦੇ? ਹਾਂ ਹਿੰਦੂਆਂ ਦੇ ਕਿੰਨੇ ਘਰ ਸਨ ਭਲਾ? ਦੱਸਦੇ ਨੇ ਕੋਈ 18-20 ਘਰ ਹਿੰਦੂਆਂ ਦੇ ਸਨ। ਹਿੰਦੂਆਂ ਦੇ? ਹਾਂ। ਤੇ ਬਹੁਤੇ ਸਿੱਖ ਸਨ? ਬਹੁਤੇ ਸਿੱਖ ਸਨ। ਸਿੱਖਾਂ ਦੇ ਕਿੰਨੇ ਘਰ ਹੋਣੇ ਤਕਰੀਬਨ? ਉਹ ਵੀ ਇੰਨਾ ਕੋਈ 18-20 ਹੈ ਸਨ। ਤਾਂ ਉਹਨਾਂ ਨੂੰ ਦੋ ਖੂਹ ਜਿਵੇਂ ਮਿਲੀ ਸੀ। ਅੱਛਾ ਅੱਛਾ। ਅੱਛਾ ਬਾਬਾ ਜੀ ਜਿਹੜੇ ਤੁਹਾਡੇ ਪਿੰਡ ਦੇ ਮਸ਼ਹੂਰ ਸਿੱਖ ਸਨ ਸਰਦਾਰ, ਉਹਨਾਂ ਦਾ ਕੋਈ ਨਾਂ ਦੱਸੋ, ਕਿਹਦਾ ਕਿਹਦਾ ਨਾਂ? ਦੱਸਿਆ ਉਹਨਾਂ ਦਾ ਨਾਮ ਮਾਂਗਾ ਸਿੰਘ ਮਸ਼ਹੂਰ। ਅੱਛਾ। ਕੰਮ ਸ਼ੁਰੂ ਹੋਇਆ ਸੀ। ਉਹ ਐਡਾ ਜਵਾਨ ਸੀ, ਗੱਡਾ ਰੱਖਿਆ ਸੀ। ਉਸ ਲੜਾਈ ਹੁੰਦਿਆਂ ਨੂੰ ਨਾ, ਸ਼ੁਰੂ ਹੁੰਦਿਆਂ ਨੂੰ ਅੱਛਾ ਆਪਣੀ ਮੁੰਜੀ ਕਮਾਦ ਪਾਦਰੋਂ ਛੇਕਰ ਸੀ ਜਦੋਂ ਹੱਲਾ ਗੁੱਲਾ ਹੋਇਆ ਹੈ। ਮੁੰਜੀ ਹਰੀ ਵੱਢ ਕੇ, ਕਮਾਦ ਵੱਢ ਕੇ, ਸ਼ਹਿਰ ਵੇਚ ਕੇ, ਘਰ ਦਾ ਸਮਾਨ ਲਿਜਾ ਕੇ, ਬਿਲਟੀ ਕਰਾ ਕੇ, ਅੱਛਾ ਉੱਕਾ ਵੇਲਾ ਹੋ ਕੇ ਸਾਡੇ ਪਿੰਡ ਸਰਦਾਰ ਲੰਬੜ ਸੀ ਬੜੇ ਜ਼ੋਰ ਵਾਲਾ। ਉਸ ਦੋ ਬੰਦੇ ਸਨ, ਇੱਕ ਫਕੀਰ ਸੀ ਤੇ ਇੱਕ ਜਿਹੜਾ ਸੀ ਉਹ ਸ਼ੇਖ ਸੀ। ਅੱਛਾ। ਉਹ ਉਹਦੇ ਯਾਰ ਸਨ। ਉਸ ਉਹਨਾਂ ਨੂੰ ਗੱਡਾ ਦਿੱਤਾ ਸੀ। ਉਹਨਾਂ ਆਖਿਆ, ਉਸ ਆਖਿਆ ਲਵੇ ਗੱਲ ਇਹ ਮੰਗੇ ਤੇ ਗੱਡੇ, ਇਹ ਨਾ ਕੋ ਆਖੇ ਪਿਆ ਮਾਂਗਾ ਸਿੰਘ ਵਾਲਾ ਸੰਡਾ, ਇਹਨਾਂ ਚੌਧਰੀਆਂ ਲੈਣੇ ਨੇ, ਅਸਾਂ ਟੁਰ ਜਾਣਾ ਹੈ। ਅੱਛਾ। ਉਸ ਹੱਲੇ ਗੁੱਲੇ ਤੋਂ ਪਹਿਲੂ ਹਰਸ਼ਾ ਸਾਂਭ ਲਈ ਸੀ। ਅੱਛਾ। ਉਸ ਆਖਿਆ ਹਾਂ ਟੁਰ ਜਾਣਾ, ਸੰਡਾ ਤੇ ਗੱਡੇ ਲੈ ਜਾਓ, ਗੱਡਾ ਤੇ ਸੰਡੇ ਲੈ ਜਾਓ। ਇਹ ਸ਼ਹਿਰ ਜਾ ਕੇ ਕਮਾਲ ਲਾ ਲੋਕ ਇਹਨਾਂ ਤੋਂ ਆਖੇ ਲੈ ਜਾਓ, ਉੱਥੇ ਵੇਚਿਆ ਜੇ ਜਿੱਥੇ ਖੱਬੇ ਕਿਆਂ ਦੇ ਬੰਦੇ ਨੂੰ ਇਹਨਾਂ ਦੀ ਅਣਸ ਨਾ ਪਾਏ। ਉਹ ਜਾ ਕੇ ਗੱਡਾ ਤੇ ਸੰਡੇ ਵੇਚ ਆਏ ਸਨ। ਇੱਥੇ ਫਿਰ ਜੱਟਾਂ ਸੱਦ ਕੇ ਲਿੱਤਰ ਵੀ ਮਾਰਿਆ, ਆਖਿਆ ਦੱਸੋ ਕਿੱਥੇ ਦਿੱਤਾ ਜੀ? ਉਹਨਾਂ ਆਖਿਆ ਸਾਨੂੰ ਨਹੀਂ ਪਤਾ, ਅਸੀਂ ਉਹਦੇ ਨਾਲ ਸ਼ਹਿਰ ਗਏ ਹਾਂ। ਅੱਛਾ। ਉਹਦਾ ਸੌਦਾ ਵੇਚ ਗਿਆ, ਅਸੀਂ ਸਾਨੂੰ ਕਿਰਾਇਆ ਦੇ, ਅਸੀਂ ਪਿੰਟੋਰ ਆਏ ਆ, ਪਤਾ ਨਹੀਂ ਸੰਡੇ ਗੱਡਾ ਕਿੱਥੇ ਲੈ ਗਿਆ। ਉਹ ਸਿੱਖ ਜਿਹੜਾ ਸੀ ਉਹ ਸਰਦਾਰ ਸੀ ਸਾਰਿਆਂ ਦਾ। ਉਹਦੇ ਤੋਂ ਦੁਨੀਆ ਡਰਦੀ ਸੀ ਮਾਂਗਾ ਸਿੰਘ ਤੋਂ। ਉਹਦਾ ਕੰਮ ਸੀ ਸੁਹਾਗਾ ਨਵਾਂ ਬਣਿਆ ਚੁੱਕ ਕੇ ਗੱਡੇ ਦੇ ਉੱਤੇ ਧਰ ਲੈਣਾ। ਇੰਨਾ ਜਵਾਨ ਸੀ, ਐਡਾ ਜਵਾਨ ਸੀ ਮਾਂਗਾ ਸਿੰਘ। ਮਾਂਗਾ ਐਡੇ ਐਡੇ ਮੁਰਚੇ ਆਂਦੇ ਨੇ ਉਹਦੇ ਸਨ, ਮੈਂ ਤੇ ਨਹੀਂ ਵੇਖਿਆ, ਐਡੇ ਐਡੇ ਐਡਾ ਜਵਾਨ ਸੀ। ਹੋਰ ਤੈਨੂੰ ਦੱਸਿਆ ਗੋਪਾਲ ਸਿੰਘ ਬੜਾ ਮਸ਼ਹੂਰ ਸੀ ਤੇ ਚੰਗੇ ਚੰਗੇ ਸਨ ਸਿੱਖ ਪਾਸੇ। ਇਸੇ ਤਰ੍ਹਾਂ ਪੁੱਤਰ
ਟਾਈਮ ਲੰਘ ਗਿਆ ਤੇ ਉਹ ਖੋਰੇ ਸ਼ਾਇਦ ਕੋ ਨਾ ਚੋੜਿਆ। ਘਰ ਬਾਹਰ ਇਹਨਾਂ ਦੇ ਕਿਵੇਂ ਦੇ ਹਾਂ ਭਲਾ, ਪੱਕੇ ਹਾਂ ਕੱਚੇ ਹਾਂ? ਉਹਨਾਂ ਦੇ ਅੰਦਰ ਇੱਟ ਕੱਚੀ ਤੇ ਬਾਹਰ ਇੱਟ ਪੱਕੀ, ਮੱਥਾ ਲਾਣਾ ਹੈ। ਅੱਛਾ ਅੱਛਾ। ਹੋਰ ਪੱਕਾ ਕੋਈ ਨਹੀਂ ਸੀ। ਹਾਂ ਅੰਦਰ ਕੋਠੇ ਹਨ, ਉਹਨਾਂ ਦੀਆਂ 2 ਚਬਾਰੇ ਨੇ, ਅਜੇ ਖੜੇ ਨੇ। ਅਜੇ ਖਲੋਤੇ ਉਹ ਕਿਹਦੇ ਨੇ ਘਰ? ਇੱਕ ਟਹਿ ਗਿਆ, ਮਹਾਜਰਾਂ ਨੂੰ ਮਿਲੇ ਸਨ। ਨਹੀਂ ਮੈਂ ਪੁੱਛਿਆ ਵੀ ਜਿਹੜਾ ਘਰ ਖਲੋਤਾ ਹੈ ਉਹ ਘਰ ਕਿਹਦਾ? ਮੰਗੇ ਸਿੰਘ ਦਾ। ਮੰਗੇ ਸਿੰਘ ਦਾ ਵਾ। ਅੱਛਾ। ਤੇ ਇਹ ਦੂਜਾ ਲੈ ਗਿਆ ਚਬਾਰਾ, ਉਹਨਾਂ ਵੀ ਲਾ ਛੱਡਣਾ। ਹਾਂਜੀ ਹਾਂਜੀ। ਉਹ ਇੱਟ ਅੱਗੇ ਲਾਉਂਦੇ ਸਨ, ਪਿੱਛੇ ਕੱਚੀ ਤੇ ਅੱਗੇ ਮੱਥਾ ਪੱਕਾ ਕਰਦੇ ਹਨ ਪਿੱਛੋਂ। ਮੱਥਾ ਪੱਕਾ ਬਸ, ਤੇ ਅੱਗੇ ਟੀਪ ਕਰ ਛੱਡਣੀ। ਅਜੇ ਖੜੇ ਨੇ। ਪੁਰਾਣੇ ਘਰ ਹਜੇ ਵੀ ਆਏ ਨੇ ਉਹਨਾਂ ਦੇ। ਹਾਂ, ਬਾਕੀ ਚੋਖੇ ਟਹਿ ਗਏ ਨੇ, ਕੋਈ 1-2 ਹੀ ਰਹਿ ਗਏ। ਸਾਡੇ ਨਾਲੋਂ ਚੰਗੇ ਸਨ ਉਹ ਵੀ, ਅਸੀਂ ਵੀ, ਸਾਡੇ ਬੰਦੇ ਵੀ ਚੰਗੇ ਸਨ, ਉਹ ਵੀ ਚੰਗੇ ਸਨ। ਦਿਨ ਸੋਹਣੇ ਲੰਘ ਕੇ ਗਏ ਨੇ, ਕੋਈ ਐਡਾ ਵੈਰ ਵਿਆਜ ਕੋਈ ਨਹੀਂ ਸੀ। ਤੇ ਸ਼ਾਇਦ ਜਿਵੇਂ ਮੈਂ ਅੜਿਆ ਆ, ਇਸ ਉਮਰ ਦਾ ਕੋਈ ਉੱਥੇ ਵੀ ਅੜਿਆ ਸੁਣੇ। ਆਹੋ, ਤੁਹਾਡੇ ਪਿੰਡ ਦਾ ਕੀ ਪਤਾ ਕੋਈ ਬਚਿਆ ਹੋਵੇ ਇੱਥੇ ਗਏ ਨੇ। ਇਹ ਤੈਨੂੰ ਦੱਸਿਆ, ਸਾਡਾ ਜਿਹੜੇ ਸਿੱਖ ਗਏ ਨੇ ਇਹ ਸ਼ਾਹਕੋਟ ਨੇ, ਇੰਡੀਆ ਵਾਲੇ ਸ਼ਾਹਕੋਟ। ਇੰਡੀਆ ਚ ਬਾਰਡਰੋਂ ਅਗਲੇ ਆਲੇ। ਆਪਣੇ ਪਿੰਡ ਦੇ ਹਿੰਦੂ ਜਿਹੜੇ ਨੇ ਉਹਨਾਂ ਦੇ ਨਾਮ ਹੀ ਹੁੰਦੇ ਆ ਤੁਹਾਨੂੰ? ਆਹੋ, ਉਹਨਾਂ ਦੇ ਵੀ ਬਥੇਰੇ ਆਉਂਦੇ ਨੇ। ਮੈਂ ਛੋਟਾ ਜਿਹਾ ਸਾਂ। ਚਲੋ ਦੱਸੋ ਕਿਹੜੇ ਕਿਹੜੇ ਨਾਮ ਹੋਣਾ ਸੀ? ਮਾਲਾ ਖੱਤਰੀ ਸੀ। ਮੇਲਾ ਖੱਤਰੀ ਜਾਂ ਮਾਲਾ? ਹਿੰਦੂ ਖੱਤਰੀ ਕੋਈ ਸਨ। ਮਾਲਾ ਉਹਦੀਆਂ ਦੁਕਾਨਾਂ ਸਨ ਸਾਡੀ ਮਸਜਿਦ ਦੇ ਅੱਗੇ 4। ਅੱਛਾ। ਪਿੱਛੇ ਸਾਡਾ ਘਰ ਸੀ, ਅੱਗੋਂ ਅਸੀਂ ਆਉਂਦੇ ਸਾਂ। ਨੰਤਾ ਖੱਤਰੀ, ਇਸ ਤਰ੍ਹਾਂ ਦੇ ਉਹਨਾਂ ਦੇ ਨਾਂ ਸਨ। ਅੱਛਾ ਅੱਛਾ। ਖੱਤਰੀ ਵੀ ਬਥੇਰੇ ਸਨ। ਬਸ ਇਹਨਾਂ ਦੇ ਸਿੱਖਾਂ ਦੇ ਜਿਹੜੇ ਜ਼ਮੀਨ ਵੀ ਹੋਣੀ ਵਾਵਾ? ਜ਼ਮੀਨ ਜਿੰਨੀ ਹੈ ਸੀ, ਜਿਵੇਂ ਸਾਡੇ ਕੋਲ ਹੁਣ 2-2 ਕਿੱਲੇ 4-4 ਰਹਿ ਗਈ, ਇੰਨੀ ਹੀ ਉਹਨਾਂ ਕੋਲ ਸੀ। ਉਹ 18-20 ਘਰ ਸਨ। ਕੋਈ ਤਗੜਾ ਘਰ ਵੀ ਹੋਣਾ ਜੀ ਚਾਚਾ ਜੀ? ਕੋਈ ਤਗੜਾ ਘਰ ਵੀ ਹੋਣਾ ਜਿਹਦੀ ਜ਼ਿਆਦਾ ਹੋਣੀ। 2 ਖੂਹ ਉਹਨਾਂ ਨੂੰ ਮਿਲੇ ਨੇ, ਉਹਨਾਂ ਚ ਹੋ ਗਏ ਦੀ 100 ਕਿੱਲਾ ਜੀਵੀ। ਅੱਛਾ। ਉਹ ਸਾਰੀ ਸੀ ਉਹਨਾਂ ਦੀ। ਆ ਚੜਦੇ ਵਾਲ ਨੇ, ਕਿਲਾ ਮੀਆਂ ਸਿੰਘ ਲੰਘੀਏ ਤੇ ਚੌਕ ਆਉਂਦਾ। ਅੱਛਾ। ਉਰਲੇ ਵਾਲਾ ਉਹ ਚੌਕ ਦੇ ਇਸ ਪਾਸੇ ਇੱਕ ਖੂਹ ਤੇ ਇੱਕ ਇਸ ਪਾਸੇ ਹਿੰਦੂਆਂ ਵਾਲਾ ਉਹਨੂੰ ਆਨੇ, ਉਹਦਾ ਨਾਂ ਹਿੰਦੂਆਂ ਵਾਲਾ ਹੈ ਕਿਉਂਕਿ ਸਿੱਖਾਂ ਦਾ ਹਿੰਦੂਆਂ ਦਾ ਸੀ। ਅੱਛਾ। ਗੱਲ ਇਹ ਵੇ ਤੇ ਖੋਰੇ ਕੋਈ ਸ਼ਾਇਦ ਮੇਰੀ ਉਮਰ ਦਾ ਉੱਥੇ ਵੀ ਅੜਿਆ ਹੋਵੇ। ਤੇ ਆਪਣੀ ਉਹਨਾਂ ਨਾਲ ਕੋਈ ਵਰਤੋਂ ਭਾਜੀ ਹੈ ਸੀ ਸ਼ਾਦੀ ਵਿਆਹਾਂ ਤੇ ਆਣ ਜਾਣ ਕੋਈ ਐਵੇਂ ਦਾ? ਹਾਂ, ਵਰਤੋਂ ਭਾਜੀ ਹੈ ਸੀ ਉਹਨਾਂ ਨਾਲ? ਵਰਤੋਂ ਸਾਰੀ ਇੰਜੀ ਸੀ ਕਿ ਜਿਵੇਂ ਅਸੀਂ ਆ ਲੈਣ ਦੇਣ ਬਣਿਆ, ਸਾਰੇ ਚੱਲਦੇ ਸਨ। ਸ਼ਾਦੀ ਵਿਆਹਾਂ ਤੇ ਆਣ ਜਾਣ ਆਏ ਕੋਈ? ਸ਼ਾਦੀ ਤੇ ਖੋਰੇ ਮੈਂ ਛੋਟਾ ਦਾ ਕੋਈ ਸਾਦਾ ਸੀ ਕਿ ਨਹੀਂ ਸੀ ਸਾਦਾ। ਅੱਬੇ ਨੇ ਦਾਦੇ ਨੂੰ ਗੱਲਾਂ ਦੱਸੀ ਹੋਣਗੇ ਜਿਵੇਂ ਹੁਣ ਨਹੀਂ ਸਹੀ। ਹਾਂ। ਤੇ ਸਾਡਾ ਜਿਨ੍ਹਾਂ ਦਾ ਪਿਆਰ ਹੈ, ਅਸੀਂ ਸਾਈਆਂ ਨੂੰ ਸੱਦ ਲੈਨੇ, ਸਾਈ ਸਾਨੂੰ ਸੱਦ ਲੈਂਦੇ ਨੇ। ਹਾਂਜੀ। ਸਿੱਖਾਂ ਦਾ ਵੀ ਇਹੀ ਕੰਮ ਸੀ। ਸਹੀ ਹੈ। ਤੇਰੇ ਕੋਲ ਇਸਰ ਕੇ ਨੇ ਤੇ ਉਰਾਂ ਕੀ ਉਹ ਚੱਬਰ ਨਹੀਂ ਓਏ, ਉਹਦਾ ਨਾਂ ਲੈਂਦੇ ਕਾਲੋ ਕੇ ਵਰਨ ਉਥੇ ਕੋਲ ਓਏ, ਲਾਲ ਕੇ ਬੰਦੋਗੇ ਓਏ। ਉਹ ਜਿਹੜਾ ਸਗਾਵਤੀ ਸੀ, ਮੈਨੂੰ ਨਾਂ ਨਹੀਂ ਉਹ ਪਿਆ ਆਉਂਦਾ। ਸੱਚਾ ਸੌਦਾ ਉਥੋਂ ਦਾ ਹੀ ਸੀ। ਸਗਾਵਤੀ ਉਹਦੀ ਰੱਖ ਸੀ ਕੱਕੜਾਂ ਦਾ। ਕੱਕੜ ਦਿਲ ਦਾ ਉਹਦਾ ਉਦਮ ਸਿੰਘ ਮਸ਼ਹੂਰ ਹੈ। ਉਦਮ ਸਿੰਘ ਸਿਆ। ਉਦਮ ਸਿੰਘ। ਹਾਂਜੀ। ਉਹਦੀ ਆਂਦੇ ਨੇ ਇੰਨੀ ਵਰਤੋਂ ਸੀ। ਜੰਨਿਆਂ ਆਉਂਦੀ ਜਾਨੀ ਨੂੰ ਰੋਟੀ ਦਿੰਦਾ ਸੀ। ਕਲਮਾ ਨਹੀਂ ਸੀ ਪੜਿਆ ਤੇ ਸਗਾਵਤੀ ਬੜਾ ਸੀ। 2 ਜੰਨਿਆਂ, ਇੱਕ ਮੁਸਲਮਾਨੀ ਇੱਕ ਸਿੱਖਾਂ ਦੀ। ਅੱਛਾ। ਸਿੱਖਾਂ ਆਖਿਆ ਸਾਂ ਕਰਨਾ ਝਟਕਾ। ਅੱਛਾ। ਉਸ ਹੱਥ ਜੋੜੇ, ਉਸ ਆਖਿਆ ਮੁਸਲਮਾਨੀ ਜਾਨੇ ਨਾਲ ਉਹਨਾਂ ਦੀ ਬੀਤੀ ਹੈ। ਉਹਨਾਂ ਦੀ ਹੋਈ ਤੇ ਮੇਰੀ ਹੋਣੀ ਹੈ। ਉਹਨਾਂ ਆਖਣਾ ਇਹਦੇ ਭਰਾ ਸਨ, ਉਹਦੇ ਨਾਂ ਫਿਰ ਮੇਰੇ ਭਰਾ ਹੋਏ। ਉਹਨਾਂ ਆਖਿਆ ਨਹੀਂ ਸਾਨੂੰ ਜਵਾਬ ਦੇ, ਅਸੀਂ ਟੁਰ ਜਾਂਦੇ ਹਾਂ। ਉਸ ਆਖਿਆ ਜਵਾਬ ਨਾ ਲਓ ਤੇ ਤੁਸੀਂ ਕਰ ਲਓ, 2 ਲੈ ਲੈ ਕਰ ਲਓ ਝਟਕਾ, 2 ਕਰਨੇ ਜੋ ਉਹਨਾਂ ਕਿਹਾ। ਆਸ ਪਾਸੇ ਮੁਸਲਮਾਨ ਸਨ, ਇਸ ਪਾਸੇ ਸਿੱਖ ਸਨ। ਮੁਸਲਮਾਨਾਂ ਨੂੰ ਆਖਿਆ 2 ਜਵਾਨ ਆਵੋ, ਉਹਨਾਂ ਦੇ ਕੋਲ ਆ ਗਏ। ਉਸ ਆਖਿਆ ਲਵੇ ਗੱਲ ਇਹ ਵੇ, ਮੇਰੇ ਭਰਾ ਨੇ, ਤੁਸੀਂ ਮੇਰੇ ਭਰਾ, ਇਹਨਾਂ ਨਾਲੋਂ ਅੱਗੇ ਹੋ। ਇਹ ਆਂਦੇ ਨੇ ਅਸਾਂ ਝਟਕਾ ਕਰਨਾ, ਤੁਹਾਡੀ ਇਹ ਸਹੁੰ ਮੁਸਲਮਾਨਾਂ ਦੀ, ਇਹ ਨਹੀਂ ਮੋੜਦੇ। ਉਹ ਮੇਰਾ ਮਾਲ ਪਿਆ ਚੁਗਦਾ ਹੈ, ਉਹਦੇ ਚੋਂ 2 ਵੱਛੀਆਂ ਵੱਛੇ ਲਿਆਓ। ਉਹਨੇ ਕੋ ਲਿਆਵੇ ਅਜੇ ਜਿਹੜੇ ਖਾ ਜਾਓ, ਵਧੇ ਨਾ ਲਿਆ ਕੇ ਤੇ ਇਹ ਇੱਥੇ ਝਟਕਾ ਕਰਨ ਤੇ ਤੁਸੀਂ ਇੱਥੇ ਇਹਨਾਂ ਦੇ ਕੋਲ ਛੁਰੀ ਹਲਾਲ ਕਰ ਲਓ ਤੇ ਤੁਸੀਂ ਹਲਾਲ ਕਰੋ। ਉਸ ਵੇਲੇ ਸਿੱਖਾਂ ਹੱਥ ਜੋੜਿਆ ਵੀ ਅਸੀਂ ਨਹੀਂ ਕਰਦੇ ਤੇ
ਇਹਨਾਂ ਨੂੰ ਆਹ ਨਾ ਕਰਨਾ। ਉਸ ਆਖਿਆ ਨਹੀਂ ਇਹ ਕਰਨ ਦੇ। ਉਹਨਾਂ ਮਿਹਨਤ ਕੀਤੀ, ਇਥੋਂ ਤੱਕ ਕੋਈ ਇਮਾਨਦਾਰ ਸੀ ਉਦਮ ਸਿੰਘ ਕਕੜਾਂ ਵਾਲਾ, ਬੜੇ ਬੜੇ ਚੰਗੇ ਲੋਕ ਹੋਏ ਨੇ। ਉਹਦੇ ਪੁੱਤਰ ਇੱਕ ਤੇਲੀਆਂ ਦੀ ਬੱਚੀ ਸੀ, ਉਹਨੂੰ ਹੱਥ ਪਾ ਲਿਆ। ਕਿਹਦੇ ਪੁੱਤਰ ਨੇ? ਉਦਮ ਸਿੰਘ ਦੇ। ਅੱਛਾ। ਤੇਲੀ ਗਏ ਸ਼ਾਮ ਵੇਲੇ, ਉਹਨਾਂ ਆਖਿਆ ਚੌਧਰੀ ਆ ਹੋਇਆ ਹੈ। ਉਹਨਾਂ ਆਖਿਆ ਉਹ ਗੱਲ ਸੁਣ, ਅੱਬਲ ਤੇ ਮੇਰੇ ਕੋਲ ਆਉਣਾ ਨਹੀਂ ਸਾਜੇ, ਚਾਰਾ ਕਰਨਾ ਸੀ ਇਹਨੂੰ ਮਾਰਨ ਦਾ। ਜੇ ਹੁਣ ਆ ਗਏ ਹੋ, ਜੇ ਭਲਕੇ ਸ਼ਾਮ ਤੱਕ ਲਾਸ਼ ਨਾ ਮਿਲੇ ਤੇ ਫਿਰ ਤੁਹਾਡੀ ਲਾਸ਼ ਜ਼ਰੂਰ ਜਾਏਗੀ। ਮੈਨੂੰ ਭਲਕੇ ਸ਼ਾਮ ਤੱਕ 8 ਪਾਰ ਨੇ ਤੁਹਾਡੇ ਚ ਇੱਥੇ ਦੇ, ਅਜੇ ਗਿਆ ਨਹੀਂ ਕਿਤੇ। ਉਸ ਆਖਿਆ ਮੈਨੂੰ ਲਾਸ਼ ਚਾਹੀਦੀ ਹੈ ਤਾਂ ਤੁਹਾਨੂੰ ਛੱਡਣਾ, ਨਹੀਂ ਤੇ ਹੁਣ ਮੈਂ ਨਹੀਂ ਛੱਡਣਾ। ਉਸ ਦਿਨ ਚੜ੍ਹਦੇ ਨੂੰ ਮੁੰਡਾ ਮਰਵਾ ਛੜਿਆ ਸੀ, ਆਪਣਾ ਮੁੰਡਾ ਹੀ। ਹਾਂ, ਉਹ ਸਾਥ ਜਿਹਨੇ ਕਿਉਂ ਗਲਤ ਕੀਤਾ? ਆਹੋ, ਤੇ ਭੈਣ ਕਿਉਂ ਕਿਸੇ ਦਿਨ ਛੱਡਿਆ? ਐਡਾ ਉਹ ਆਪਣੇ ਮਾਨ ਤੇ ਸੀ, ਉਂਝ ਕਲਮਾ ਜਾਂਦਿਆਂ ਨਹੀਂ ਪੜਿਆ। ਫੇਰ ਉਹਨਾਂ ਪਿੰਡਾਂ 'ਚ ਮੈਂ ਜਾਣਾ ਵਾ, ਉੱਥੇ ਕਿਸੇ ਗੱਲ ਕੀਤੀ ਸੀ ਕੀਲੀ। ਅੱਛਾ। ਪਰ ਜਦੋਂ ਮਰਿਆ ਨਾ ਉਹਨੂੰ ਅੱਗ ਨਹੀਂ ਲੱਗੀ। ਅੱਛਾ। ਫਿਰ ਉਹਨਾਂ ਵਾਪਸ ਇੱਥੇ ਨਾ ਤਲਾਹ ਕੀਤੀ ਹੈ। ਉਦਮ ਸਿੰਘ ਨੂੰ ਢਿੱਲ ਲਾ ਰਹੇ ਨੇ, ਅੱਗ ਨਹੀਂ ਲੱਗੀ। ਅਖੀਰੀ ਉਹਨਾਂ ਸਿੱਖਾਂ ਆਖਿਆ ਮੁਸਲਮਾਨਾਂ ਨੂੰ ਵੀ ਇਹਨੂੰ ਦੱਬ ਲਓ। 10 ਪਈ ਸੀ ਵੀ ਦੱਬਿਆ ਉਹਨਾਂ ਹੈ। ਹਾਂ, ਏਡੇ ਏਡੇ ਲੋਕ ਪੁੱਤਰ ਚੰਗੇ ਸਨ, ਸਿੱਖਾ ਤੇ ਨਹੀਂ ਸਨ, ਪਰ ਭੈੜੇ ਸਨ, ਗੈਰਤਮੰਦ ਸਨ। ਅੱਛਾ ਜੀ। ਤੇ ਸਾਡੇ ਬੰਦੇ ਵੀ ਗੈਰਤਮੰਦ ਸਨ। ਵਕਤ ਔਖਾ ਆ ਗਿਆ ਪੁੱਤਰ, ਹੁਣ ਤੈਨੂੰ ਮੇਰਾ ਯਾਦ ਨਹੀਂ, ਤੇਰਾ ਮੈਨੂੰ ਕੰਮ ਹੋਣ ਚੋਖਾ ਖਰਾਬ ਹੋਇਆ। ਸਾਡੇ ਵੇਲੇ ਇੰਨੇ ਨੁਕਸਾਨ ਹੀ ਕੋਈ ਨਹੀਂ ਸਨ। ਅੱਛਾ ਜੀ। ਮਾੜੇ ਬੰਦੇ ਨੂੰ ਵੇਖ ਕੇ ਲੋਕ ਘਰ ਜਾ ਕੇ ਮਦਦ ਕਰ ਆਉਂਦੇ ਸਨ। ਕੋਈ ਡੰਗਰ ਭੁਰ ਗਿਆ, ਉਹਨੂੰ ਆਖਣਾ ਲਈ ਨਾ, ਅਸੀਂ ਤੇਰੀ ਬੇਈ ਕਰ ਆਵਾਂਗੇ। ਵਾਹ ਜੀ। ਦਾਣੇ ਉਹਨੂੰ ਆਖਣਾ ਦਾਣੇ ਸਾਡੇ ਵੱਲੋਂ ਲੈ, ਵੀ ਦਾਣੇ ਕੋਈ ਨਹੀਂ ਹੋ ਤੇ ਨਾੜੀ ਦੇ ਛੜੀ ਜੋ ਪੈਦੇ। ਇੰਨਾ ਖੁਲਕ ਤੇ ਪਿਆਰ। ਦੂਜੀ ਇਹ ਵੇ ਪੁੱਤਰ ਆ ਬੇਖਰਾਕੀਆਂ ਖਾਦਾਂ ਸਨ। ਕੋਈ ਉੱਕਾ ਦੁੱਧ ਤੇ ਲੱਸੀ ਮਿਲਦਾ ਸੀ, ਜਵਾਨ ਹੁੰਦੇ ਸਨ ਬੜੇ, ਤੇ ਬਿਮਾਰੀ ਕੋਈ ਨਹੀਂ ਸੀ। ਮੇਰੇ ਵੇਖਣ ਚ ਕਸ ਚੜੀ ਹੈ, ਕਦੀ ਸੁਣਿਆ ਉਹਨੂੰ ਹੈਜਾ ਹੋ ਗਿਆ। ਅੱਛਾ। ਹੋਰ ਬਿਮਾਰੀ ਹੀ ਕੋਈ ਨਹੀਂ। ਇਹ ਹੋਣ ਵਾਲੀ ਬਿਮਾਰੀ ਕੋਈ ਨਹੀਂ। ਹਾਂ, ਉਹ ਮੋਇਆ ਸ਼ੂਗਰ ਤੇ ਫਲਾਂ ਤੇ ਅਟੈਕ ਅਸਾਂ ਸੁਣਿਆ ਹੀ ਨਹੀਂ ਸੀ। ਹਾਂ, ਹੈਜਾ ਹੋ ਗਿਆ ਕਿਸੇ ਨੂੰ, ਕਦੇ ਸੁਣਨਾ ਉਹਨੂੰ ਬਈ ਹੈਜਾ ਤੇ ਕਸ ਚੜੀ ਹੈ। 2 ਦਿਨ ਉਸको ਕੁੜੀ ਲਈ ਹੈ, 2 ਦਿਨ ਲੰਮਾ ਪਿਆ, ਉਹ ਫਿਰ ਜਿਹਨੂੰ 8 ਦਿਨ ਚੜੀ ਆਖੇ ਇਹਨੂੰ ਲੰਮਾ ਤਾਪ ਹੋ ਗਿਆ, ਇਹਨੂੰ ਵੱਡਾ ਹੋ ਗਿਆ। ਅੱਛਾ। ਏਡੀ ਰਹਿਮਤ ਸੀ ਰੱਬ ਦੀ, ਏਡੀ ਸੀ ਜਿੱਦਾਂ ਸਰ ਕੋਈ ਨਹੀਂ। ਬੇਈਮਾਨੀ ਹਰ ਇੱਕ ਦਾ ਹਿਆ ਸੀ। ਕੀ ਮਜਾਲ ਹੋਏ, ਹੁਣ ਤੇ ਲੋਕਾਂ ਦਰਵਾਜ਼ੇ ਲਾਏ ਨੇ, ਉਦੋਂ ਮੈਂ ਵੇਖਿਆ ਏਡਾ ਕੁਛ ਪਿੰਡ ਨਾ ਨਿੱਕੀ ਨਿੱਕੀ ਹੁੰਦੀਆਂ, ਕਈ ਦਰਵਾਜ਼ੇ ਨਹੀਂ ਹੁੰਦੇ, ਬੂਹਾ ਹੀ ਨਹੀਂ ਸੀ ਕਿਹਾ। ਹਾਂ। ਫਿਰ ਸਾਡੇ ਹੁਣ ਗਟਰ ਨੇ ਘਰ, ਔਰਤਾਂ ਸਾਡੀਆਂ ਜਾਣਾ 10 ਵਜੇ ਤੱਕ ਬਾਹਰ। ਅੱਛਾ। ਜਿਹੜੀ ਲੈਣੇ ਔਰਤਾਂ ਜਾਣਾ, ਉਸ ਲੈਣੇ ਬੰਦਿਆਂ ਨਹੀਂ ਜਾਣਾ। ਵਾਹ ਜੀ ਵਾਹ। ਜਿਹੜੀ ਲੈਣੇ ਬੰਦੇ ਜਾਂਦੇ ਨੇ ਉੱਥੇ ਔਰਤ ਨਹੀਂ ਹੁੰਦੀਆਂ। ਉਤਲੋਂ ਰਾਤ ਦਾ ਪਾਰ ਰਹਿੰਦਿਆਂ ਫੇਰ ਸ਼ੁਰੂ ਹੋ ਜਾਂਦੇ। ਲੈਟਰਿਨ ਵਗੈਰਾ ਤਾਂ ਨਹੀਂ ਨਾ ਉਦੋਂ ਹੋਈਆਂ, ਹੈ ਸੀ ਕੋਈ ਨਾ, ਬਾਹਰ ਹੀ ਸਾਰੇ ਜਾਂਦੇ। ਇਹ ਤੇ ਸਾਨੂੰ 70 ਤੋਂ ਅੱਗੇ ਬਣੇ ਹੀ ਕੰਮ, 70 ਤੋਂ ਅੱਗੇ। ਹਾਂਜੀ। ਅੱਛਾ, ਅੱਜ ਵਕਤ ਇੰਜ ਸੀ, ਆ ਸਾਰੇ ਬੂਹੇ ਲੱਤੇ ਨੇ, ਕੀ ਮਜਾਲ ਕਿਸੇ ਦੇ ਘਰ ਕੋ ਬੰਦਾ ਗਿਆ ਝਾਤੀ ਮਾਰ ਲਈ ਨਾ ਆਪਣੇ ਕੰਮ ਨਾਲ। ਜੇ ਕਿਸੇ ਵੇਖਿਆ ਬੂਹਾ ਲੱਤਾ ਤੇ ਉਹ ਖੰਗ ਕੇ ਆਵਾਜ਼ ਮਾਰਿਆ, ਬੂਹਾ ਲੱਥਾ ਹੋਇਆ ਅੰਦਰ ਦਾ, ਕੋਈ ਜੀ ਜਾਗਦੇ ਹੋ। ਇੰਨੇ ਆਵਾਜ਼ ਉੱਚੀ ਮਾਰਿਆ। ਹੁਣ ਪਤਾ ਕੀ ਹੈ, ਹੁਣ ਜੇ ਮੈਂ ਤੇਰੇ ਵੱਲ ਜਾਣਾ ਨਾ, ਉਂਗਲ ਮਾਰਨੀ। ਇਹ ਅਸੂਲ ਨਹੀਂ ਸੀ। ਲੋਕ ਆਂਦੇ ਹਨ ਜਿਹਦੇ ਵੱਲ ਜਾਈਏ ਆਵਾਜ਼ ਮਾਰੀਏ, 3-4 ਘਰ ਗੁਆਂਢੀਆਂ ਦੇ ਸੁਣਨ, ਫਿਰ ਰਾਤੀ ਫਲਾਣਾ ਬੰਦਾ ਇੱਥੋਂ ਲੰਘਿਆ ਸੀ। ਹੁਣ ਤੇ ਬਗੈਰਤੀ ਵਾਲੀ ਖੀਰ ਹੋਈ, ਉਹ ਏਡੀ ਅੱਲਾ ਹੀ ਆ ਜੇ ਮਾਫ ਕਰੇ ਤੇ। ਹੁਣ ਸਾਡੇ ਰੌਲਾ ਨਹੀਂ ਪਿਆ ਬਾਦਸ਼ਾਹੀ ਦਾ, ਕੋਈ ਸਾਡਾ ਵਾਮ ਦਾ ਸਕਾ ਨਹੀਂ, ਕੋਈ ਵਾਮ ਨਾ ਸੀ ਸਕੇ ਨਹੀਂ। ਮੈਂ ਤੈਨੂੰ ਪਿਆ ਲੋਟਣਾ, ਤੂੰ ਮੈਨੂੰ ਪਿਆ ਲੋਟਣਾ, ਉਹ ਉਹਨੂੰ ਪਿਆ ਲੋਟਣਾ। ਅਵਾਮ ਵੀ ਵਿਗੜ ਗਈ ਹੈ। ਇਹ ਚੋਰੀਆਂ ਤਾਂ ਇੰਜ ਹੁੰਦੀਆਂ ਜਿਵੇਂ ਹੁਣ ਨਹੀਂ ਕਿ ਨਹੀਂ। ਮੋਇਆਂ ਦੇ ਥਾਂ
ਚੋਰੀ ਚੋਰੀ ਵੀ ਕੋਈ ਨਹੀਂ? ਓਏ ਉਦੋਂ ਚੋਰੀ ਇਹ ਨਹੀਂ ਸੀ, ਹਾਂ ਅੰਨਾ ਬੰਦਾ ਹੈ, ਹਾਂ ਡੰਗਰਾਂ ਦੇ ਕੋਲ ਹੈ, ਹਾਂ ਕੁੱਤਾ ਭੌਂਕਿਆ, ਚੋਰ ਲੱਗੇ ਨੇ, ਹਾਂ ਉਸ ਆਖਿਆ ਉਹ ਮਰੇ ਪੈ ਜਾ, ਕੀ ਹੈ ਤੈਨੂੰ, ਉਹਨਾਂ ਛੱਡ ਕੇ ਤੁਰ ਜਾਣਾ। ਹਾਂ ਹਾਂ ਉਹ ਪਤਾ ਹੀ ਲੋਕ ਆਂਦੇ ਸਨ, ਕੱਖ ਹੱਲਿਆ ਹਾਂ ਹਾਂ ਤੇ ਚੋਰ ਚੱਲਿਆ। ਚੋਰ ਚੱਲਿਆ। ਹੁਣ ਜਾਂਦੇ ਆ ਠਾਂਦੇ ਨੇ, ਆਂਦੇ ਨੇ ਉਹਦਾ ਉੱਠ ਖਾਂ ਮਾਲ ਪਵਾ ਵਿੱਚ। ਸਹੀ ਸੀ ਚੜਾ ਹੋ ਤੇ ਮੱਝਾਂ। ਅਸੀਂ ਗਏ ਉੱਥੇ ਫਤਿਹਪੁਰੀ ਜੰਨੇ, ਅੱਛਾ। ਵਾਵਾ ਸਾਲ ਹੋ ਗਏ ਨਾ, ਹੁਣ ਤੇ ਮੁੰਡੇ ਸਾਡੇ ਜਵਾਨ ਹੋ ਗਏ। ਹਾਂ ਹਾਂ ਜੰਜ ਗਈ ਸਾਹ ਦਿਹਾੜੀ ਦੀ ਜੰਜ ਸੀ, ਮਰੇ ਕੁਝ 20-25 ਹੋ ਗਏ ਨੇ। ਹਾਂ ਹਾਂ ਉੱਥੇ ਗੱਲ ਪਾ ਕਰਨਾ ਭਈ ਸਵੇਰੇ ਟਰੈਕਟਰ ਵਾਲਾ ਗਿਆ, ਨਵਾਂ ਟਰੈਕਟਰ ਸੀ ਹਾਂ ਹਾਂ ਤੇ ਨਾਲ ਹੈ ਨਾ ਪਤਾ ਹੀ ਨਾਲ ਫਤਿਹਪੁਰੀ ਦੇ। ਉਹਨਾਂ ਆਖਿਆ ਟਰੈਕਟਰ ਵਾਲੇ ਜਾ ਕੇ ਤਾਂ ਜੇ ਹੱਲਾਂ ਨਹੀਂ ਧਰੀਆਂ, ਅੱਗੇ 2 ਬੰਦੇ ਆਏ ਨੇ, ਉਹਨਾਂ ਆਖਿਆ ਉਹ ਬੱਚਿਆਂ ਲਿਆ, ਹਾਂ ਸਾਡੀ ਗੱਡੀ ਫਸ ਗਈ ਨਾਰ ਤੇ, ਉਹ ਕਢਾਇਆ। ਹਾਂ ਉਸ ਆਖਿਆ ਮਹੱਲਾ ਲਾ ਲਾ, ਉਹਨਾਂ ਆਖਿਆ ਨਹੀਂ ਮਗਰੀ ਲਈ ਚੱਲ। ਹਾਂ ਉਸ ਆਖਿਆ ਉਹ ਸਟੋਰ ਲਿਆ, ਲੋ ਲੱਗੀ ਹੈ। ਜਾਂਦਿਆਂ ਉਹਨਾਂ ਟਰੱਕ ਲਾਏ ਅੱਡੇ ਤੇ, ਉਹਨਾਂ ਆਖਿਆ ਇਹਦੇ ਵਿੱਚ ਵਾੜ, ਟਰੈਕਟਰ ਵਿੱਚ ਵਾੜ ਦੇ। ਟਰੈਕਟਰ ਵਿੱਚ ਵਾੜ। ਹਾਂ ਉਹ ਮੁੰਡੇ ਵਿੱਚ ਵਾੜਿਆ, ਉਹਨਾਂ ਬੂਹਾ ਮਾਰ ਲਿਆ, ਟਰੈਕਟਰ ਕੱਢ ਕੇ ਉਹਦੇ ਉਹਨਾਂ ਜੂੜਿਆ ਚ। 2 ਬੰਦੇ ਕੋਲ ਖਲੋ ਗਏ ਨੇ, ਦੂਜੇ ਲੈ ਕੇ ਟਰੱਕ ਤੁਰ ਗਏ ਨੇ। ਉਹਦਾ ਆਖਿਆ ਜਲੇ ਉਹ ਮੇਲ ਤੁਰ ਗਏ ਨੇ, ਉਹਨਾਂ ਉਹਨੂੰ ਛੱਡਿਆ ਤੇ ਉਹ ਵੀ ਤੁਰ ਗਿਆ। ਹਾਂ ਮਗਰਲਾ ਮੁੰਡਾ ਗਿਆ ਰੋਟੀ ਲੈ ਕੇ, ਹਾਂ ਉਸ ਵੇਖਿਆ ਟਰੈਕਟਰ ਕੋਈ ਨਹੀਂ, ਉਹ ਉਹਦੇ ਖੁਰੇ ਲੱਗ ਗਿਆ। ਜਾ ਕੇ ਵੇਖਿਆ ਉੱਥੇ ਟਰੈਕਟਰ ਚੜਿਆ, ਉਸ ਉੱਤੇ ਆਵਾਜ਼ ਮਾਰਿਆ, ਉਹ ਕੋਇਆ, ਉਸ ਆਖਿਆ ਮੈਨੂੰ ਖੋਲ, ਉਸ ਖੋਲਿਆ। ਉਸ ਆਖਿਆ ਕੀ ਹੋਇਆ, ਉਸ ਆਖਿਆ ਹੋਇਆ ਉਦਣ ਅਸੀਂ ਅੰਜ ਦੀ ਤੇ ਚੋਰੀ ਹੈ। ਹੁਣ ਸਾਡੇ ਕੋਲ ਪਰਸੋਂ ਮੈਂ ਨਾ ਜੁਮੇਰਾਤੀ ਸਾਡੇ ਆਪਣਾ ਭਤਰੀਆ ਮੇਰਾ ਆ ਘਰ ਹੈ ਤੇ ਡੇਰਾ 3 ਕਿੱਲੇ ਮੋਕਲਾ ਸ਼ਰਕੋਂ, ਸ਼ਾਮ ਵੇਲੇ ਦੋਧੀ ਪੈਸੇ ਦਿੱਤਾ 1.5 ਲੱਖ, ਉਸ ਬੋਝੇ ਚ ਪਾ ਲਿਆ। ਸ਼ਰੀਫ ਆਦਮੀ ਹੈ, ਨਮਾਜ਼ੀ। ਉਹ ਸਕੂਟਰ ਤੇ ਬਹਿ ਕੇ ਤੇ ਸੜਕ ਤੇ ਆ ਗਿਆ। ਸੜਕ ਤੇ ਆਇਆ ਹੈ, ਅੱਗੋਂ ਲਾਂਦੇ ਵਾਲੇ 2 ਮੁੰਡੇ ਗਏ ਨੇ, ਉਹਨਾਂ ਪਿਸਟਲ ਅੱਗੇ ਕੀਤਾ, ਉਹਨਾਂ ਖੜਾਉਣ ਦੇ ਨਾਲੇ ਸਕੂਟਰ ਲੈ ਗਏ ਨੇ, ਨਾਲੇ ਪੈਸੇ ਲੈ ਗਏ, ਮੋਬਾਈਲ ਲੈ ਗਏ ਨੇ। ਇਹ ਚੋਰੀ ਹੈ। ਅੱਗੋਂ ਦੂਜੇ ਦਿਨ ਉਹ ਜੁਮੇਰਾਤ ਦੀ ਗੱਲ ਹੈ, ਅੱਗੋਂ ਜੁਮੇ ਵਾਲੇ ਦਿਨ ਪਏ ਨੇ ਸ਼ਾਮ ਵੇਲੇ 2 ਸਕੂਟਰ ਸਨ, 2 ਬੀਬੀਆਂ, 2 ਮੁੰਡੇ। ਉਹ ਜਿਹੜਾ ਨਵਾਂ ਸਕੂਟਰ ਸੀ ਉਹ ਵੀ ਲੈ ਗਏ ਨੇ, ਤੇ ਉਹਨਾਂ ਦੇ ਕੋਲ ਜੋ ਕੁਝ ਹੈ ਸੀ ਉਹ ਵੀ ਲੈ ਗਏ। ਹੁਣ ਤੇ ਚੋਰੀ ਪੁੱਤਰ ਚੋਰੀ ਨਹੀਂ, ਯੋਰੀ ਹੈ। ਹਾਂਜੀ ਮਸੀਨਾ ਹੁਣ ਤੇ ਧੱਕਾ ਹੈ। ਹਾਂਜੀ ਜਿੱਥੇ ਦਿਲ ਕਰੇ ਕਰ ਲੈ। ਹੁਣ ਆ ਬੈਠੇ ਨਹੀਂ, ਸਾਰੇ ਬੈਠੇ ਹਨ, ਹਥਿਆਰ ਸਾਡੇ ਕੋਲ ਵੀ ਹੋਣ, ਜੇ ਸੁੱਤੇ ਹੋਣਾ ਹੈ ਉਹ ਡੱਡ ਹਾਂਜੀ ਉੱਤੇ ਉਹ ਭਰਿਆ ਆ ਤੇ ਉਹ ਉਂਗਲ ਉੱਤੇ ਰੱਖੀ ਹੈ। ਦੱਸ ਅਸੀਂ ਫੜਾਂਗੇ ਤੇ ਚਲਾਉਂਦੇ। ਹਾਂਜੀ ਉਹਨਾਂ ਆਖਣਾ ਜੋ ਕੁਝ ਹੈ ਦੇ ਹੋ ਜਾਂਦੇ। ਉਦੋਂ ਪੁੱਤਰ ਚੋਰੀ ਇੰਨੀ ਸੀ, ਉਦੋਂ ਆਂਦੇ ਸਨ ਕੱਖ ਲਿਆ ਤੇ ਚੋਰ ਚੱਲਿਆ। ਆਪਣੇ ਤੁਹਾਡੇ ਪਿੰਡ ਦੇ ਕੋਈ ਸਰਦਾਰ, ਕੋਈ ਭਲਵਾਨ ਵੀ ਆਇਆ? ਹਾਂ ਵੈਸੇ ਪਿੰਡ ਦੇ ਭਲਵਾਨ ਸਰਦਾਰ ਆਇਆ ਕਿ ਨਹੀਂ? ਬੜੇ ਬੜੇ ਪੂਰਾ ਸਾਹ ਖਿੱਚਣ ਵਾਲੇ ਜਾਂ ਉਂਝ ਕੁਸ਼ਤੀਆਂ ਕਰ ਨਾ, ਬੜੇ ਬੜੇ ਭਲਵਾਨ ਸਾਡੇ ਪਿੰਡ ਹਸੈਨ ਕਸ਼ਮੀਰੀ ਸੀ। ਅੱਛਾ। ਉਹਦੀ 12 ਕੋਮਾਂ ਦੀ ਦਵਾਈ ਸੀ। ਨਾ ਉਹਨੂੰ ਕਦੀ ਕਿਸੇ ਫੜਿਆ ਸੀ ਤੇ ਨਾ ਉਹਦੇ ਕੋਲੋਂ ਕੋਈ ਨਿਕਲ ਕੇ ਆਇਆ ਸੀ। ਅੱਛਾ। ਏਡੇ ਏਡੇ ਜਵਾਨ ਹੋਏ ਨੇ, ਬੜੇ ਬੜੇ ਜਵਾਨ ਤਗੜੇ ਸਨ, ਭਾਰ ਚੁੱਕਦੇ ਸਨ। ਇੱਥੇ ਭਾਗ ਸਿੰਘ ਉਹਨਾਂ ਦੀ ਗੱਲ ਹੈ, ਉਹ ਬੁਗਦਰ ਚੁੱਕਦਾ ਸੀ। ਅੱਛਾ। ਬੁਗਦਰ ਹੁੰਦਾ ਸੀ ਢੋਲ ਵਾਂਗ ਐਡਾ, ਉਹਨੂੰ ਸੀਖਾਂ ਲੱਗੀਆਂ ਸਨ, ਦੁਆਲੇ ਉਹਨੂੰ ਮੁੱਠਾਂ ਲੱਗੀਆਂ ਸਨ, ਹੱਥ ਪਾਉਣ ਵਾਸਤੇ, ਹੱਥ ਪਾਉਣ ਲਈ। ਲੱਕੜ ਦਾ ਹੁੰਦਾ ਸੀ ਤੇ ਵਜਨ ਬਹੁਤ ਹੁੰਦਾ ਸੀ। ਉਹ ਜਿਹੜੇ ਚੁੱਕਦੇ ਸਨ, ਜਿਹੜੇ ਕੋਲ ਨਹੀਂ ਸੀ ਚੁੱਕੀ ਦਾ ਉਹਨੂੰ ਆ ਵੱਜਦੀ ਸੀ। ਅੱਛਾ। ਉਹਦਾ ਕੰਮ ਸੀ ਭਲਵਾਨ ਦਾ, ਬੁਗਦਰ ਚੁੱਕਣਾ। ਗੱਲ ਬਣੀ, ਉਹ ਤੂੰ ਕਿਹੜਾ ਬੁਗਦਰ ਤੋਲਦਾ ਰਿਹਾ। ਭਲਵਾਨ ਬੜੇ ਬੜੇ ਹੋਏ ਨੇ ਸਾਡੇ ਵੇਖਣ ਚ। ਇੱਥੇ ਸਾਡਾ ਮੀਆਂ ਮੋਹਨ ਮਾਲਕ ਸੀ, ਬਹੁਤ ਚੁੱਤੇ ਨੇ ਦੱਸਿਆ, ਜਵਾਨ ਨੇ ਕਬੱਡੀ ਖੇਡਦੇ ਘੁਲਦੇ। ਇੱਥੇ ਉਹ ਮੇਲਾ ਲੱਗਦਾ ਹੁੰਦਾ 47 ਤੋਂ ਪਹਿਲਾਂ ਇੱਥੇ? ਇੱਥੇ ਆ ਲੱਗਦਾ ਸੀ। ਕਿਹੜਾ? ਉਹ ਮੇਲਾ ਐਵੇਂ ਪਹਾੜੀ ਜਾ ਸੀ, ਇੱਥੇ ਛੱਪੜ ਉਹਦੇ ਵਿੱਚ ਇੱਕ ਬਾਗ ਸੀ। ਅੱਛਾ। ਉੱਥੇ ਲਾਉਂਦੇ ਸਨ। ਸਾਡੇ ਪਿੰਡ ਇੱਕ ਪੀਰ ਹੀ ਆਇਆ ਸਨ, 70 ਸਾਲ ਹੋਏ ਨੇ, ਉਹ ਆਏ ਸਨ ਸਿੱਖਾਂ ਤੋਂ ਪਿੱਛੇ ਦੂਜੇ ਸਾਲ।
ਅੱਛਾ ਅੱਲਾ ਉਹਨਾਂ ਨੂੰ ਤਾਕਤ ਦੇ, ਸਾਡਾ ਸਾਰਾ ਪਿੰਡ ਮੁਸਲਮਾਨ ਕਰ ਗਿਆ। ਅੱਛਾ ਜੀ। ਉਹ ਕੁਰਾਨ ਪੜ੍ਹਦੇ ਸਨ ਹੂੰ ਤੇ ਉਹ ਕੁਰਾਨ ਉਤੇ ਦੱਸਦੇ ਹਨ, ਫਿਰਕਾ ਨਹੀਂ ਸਨ ਦੱਸਦੇ ਫਲਾਣਾ ਆ ਕਰਦੇ ਫਲਾਣਾ। ਉਹ ਆਂਦੇ ਹਨ ਬਈ ਕੁਰਾਨ ਆਂਦਾ ਆ ਕੰਮ ਨਾ ਕਰੋ, ਆ ਕੁਰਾਨ ਆਂਦਾ ਵੀ ਮੇਲਾ ਕੋਈ ਨਹੀਂ, ਇਹ ਆਂਦਾ ਕਿਸੇ ਦੀ ਮੰਨਤਾ ਨਹੀਂ। ਅੱਲਾ ਕੀਤਾ ਸਾਡਾ ਸਾਰਾ ਪਿੰਡ ਮੇਲੇ ਮੂਲੇ ਪੀਰ ਫਕੀਰ ਸਾਰਾ ਛੱਡ ਗਿਆ। 11ਵੀਂ 7 40 ਸਾਡੇ ਕੋਲ ਕੋਈ ਨਹੀਂ। ਉਹ ਆਂਦੇ ਸਨ ਕੁਰਾਨ ਆਂਦਾ ਹੈ, ਉਹ ਸਾਨੂੰ ਮੁਸਲਮਾਨ ਕਰ ਗਏ ਨੇ। ਉਦੋਂ ਪਹਿਲਾਂ ਸਾਰੇ ਲੋਕ ਮੇਲੇ ਜਾਂਦੇ ਸਾਰੇ 11ਵੀਂ ਆਂਦੇ। ਅੱਛਾ ਇਹਨਾਂ ਦਾ ਚਾਚਾ ਜੀ, ਇਹਨਾਂ ਦਾ ਕੋਈ ਜਿੱਥੇ ਸਿੱਖਾਂ ਨੂੰ ਸਾੜਦੇ ਆ, ਮੜੀਆਂ ਮੁੜੀਆਂ ਕਿੱਥੇ ਕਰਕੇ ਇਹਨਾਂ ਦੀਆਂ, ਜਿਵੇਂ ਅਸੀਂ ਦੱਬ ਦਿੰਦੇ ਆ ਆਪਣਾ ਦਫਨਾਨੇ ਆ, ਉਹ ਵੀ ਕੋਈ ਕਰਦੇ ਨੇ? ਮੜੀਆਂ ਕੋਈ ਨਹੀਂ ਸਾਨੇ। ਉਹ ਉੱਥੇ ਬੰਨੇ ਨਹੀਂ ਗੁਰਦੁਆਰਾ, ਉੱਥੇ ਸਾੜਦੇ ਸਨ। ਅੱਛਾ ਅੱਛਾ। ਤੇ ਜਦੋਂ ਹੱਡੀਆਂ ਸੜ ਸੁੱਟ ਜਾਂਦੀਆਂ ਹਨ, ਉਹ ਜਾ ਕੇ ਪਾਣੀ 'ਚ ਕਿਤਲੇ ਸੁੱਟ ਆਉਂਦੇ ਹਨ, ਆਂਦੇ ਹਨ ਗੰਗਾ ਰੋਡ ਆਏ। ਅੱਛਾ ਅੱਛਾ ਅੱਛਾ। ਸਾਹ ਉੱਡ ਗਈ ਹੈ। ਤੇ ਮੜੀਆਂ ਹੈ ਸਨ ਥੋੜੀਆਂ ਜਿਹੀਆਂ, ਨਾਲ ਹੀ ਉੱਥੇ ਪੀਰਾਂ ਦਾ ਡੇਰਾ, ਉੱਥੇ ਸਾੜਦੇ ਸਨ। ਹੁਣ ਮੈਨੂੰ ਥਾਓ ਆ ਗਿਆ, ਉੱਥੇ ਕੁੜੀਆਂ ਦਾ ਸਕੂਲ ਆਖਣਾ ਮੜੀਆਂ 'ਚ ਗਏ ਸਾਂ। ਅੱਛਾ ਸਕੂਲ ਬਣ ਗਿਆ ਉੱਥੇ ਹੁਣ? ਆਹੋ ਉੱਥੇ ਸਕੂਲ ਬਣ ਗਿਆ। ਜਦੋਂ ਰਹਿ ਨਾ 47 ਤੋਂ ਪਹਿਲਾਂ ਕੋਈ ਨਹੀਂ ਸੀ ਸਕੂਲ ਹੁੰਦਾ ਇੱਥੇ? ਨਹੀਂ 47 'ਚ ਤੇ ਇੰਨੇ ਸਕੂਲ ਸਾਡੇ ਸਾਰੇ ਪਿੰਡ 'ਚ ਇੱਕ ਸੀ ਗਵਰਨਮੈਂਟ ਸਕੂਲ ਪੰਜਾਂ ਦਾ। ਨਹੀਂ 47 ਤੋਂ ਪਹਿਲਾਂ ਸੀ ਉਹ? 47 ਤੋਂ ਪਹਿਲਾਂ ਉੱਥੇ ਗੁਰਦੁਆਰੇ ਕੋਲ। ਤੇ ਹੁਣ ਤੇ ਮਾਸ਼ਾਅੱਲਾ ਬੱਚੀਆਂ ਦੇ ਸਕੂਲ ਦਾਰੇ ਬੜੇ ਬਣ ਗਏ। ਜਿਹੜੇ ਇੱਥੋਂ ਗਏ ਨੇ ਤੁਹਾਡੇ ਪਿੰਡੋਂ ਸਿੱਖ ਆਏ ਨੇ ਦੁਬਾਰਾ ਆਪਣਾ ਪਿੰਡ ਵੇਖਣ ਕਿ ਨਹੀਂ? 47 ਤੋਂ ਬਾਅਦ 47 ਤੋਂ ਬਾਅਦ ਜੋ ਚਲੇ ਗਏ ਨੇ ਸਿੱਖ ਇੱਥੋਂ, ਫਿਰ ਆਏ ਨਹੀਂ ਪਿੰਡ ਆਪਣਾ ਵੇਖਣ? ਨਾ ਇੱਕ ਸਿੱਖ ਆਇਆ ਵੇਲਾ ਸਿੰਘ। ਅੱਛਾ। ਉਹ ਵੀ ਇੰਜ ਸੀ, ਸਾਡਾ ਇੱਕ ਮਰਾਸੀ ਸੀ ਸ਼ਵੀ ਨਾਂ ਸੀ। ਉਹਨੂੰ ਕਿਤਲੇ ਉਹਦਾ ਨੰਬਰ ਲੱਭ ਗਿਆ। ਅੱਛਾ। ਉਹਨੂੰ ਵੇਲਾ ਸਿੰਘ ਨੂੰ ਉਸ ਫੋਨ ਉਹਨੂੰ ਕੀਤਾ। ਉਦੋਂ ਅਜੇ ਮੋਬਾਈਲ ਨਹੀਂ ਸਨ। ਅੱਛਾ। ਵੱਡੇ ਫੋਨ ਸਨ। ਹਾਂ ਉਹ ਉੱਥੇ ਫੋਨ ਕੀਤਾ, ਉਸ ਗੱਲਬਾਤ ਕੀਤੀ। ਉਸ ਆਖਿਆ ਲਾ ਬਈ ਗੱਲ ਦਿਲ ਕਰਦਾ ਹੈ ਤੇ ਕੋ ਆਸਰਾ ਹੈ। ਉਸ ਆਖਿਆ ਤੁਸੀਂ ਕਾਰਾ ਕਰਿਆ ਜੇ ਤੇ ਮੈਂ ਆਸਰਾ ਕਰ ਲਾਂਦਾ, ਤੁਹਾਨੂੰ ਲੈ ਜਾਂਦੇ। ਉਸ ਆਖਿਆ ਚੰਗਾ। ਉਸ ਦਰਖਾਸਤ ਦਿੱਤੀ ਜਿਵੇਂ ਅਸੀਂ ਆਨੇ ਅੱਜ ਘਰ ਚੱਲੇ ਆ। ਅਜੀਤ ਸਿੰਘ ਦੀ ਮੜੀ ਹੈ ਲਾਹੌਰ, ਸੁਣੀ ਹੋਵੇ? ਅਜੀਤ ਸਿੰਘ ਦੀ ਆਇਆ ਹਾਂਜੀ। ਉੱਥੇ ਆਉਂਦੇ ਨੇ ਸਿੱਖ ਅਜੇ ਵੀ। ਉਸ ਮਨਜ਼ੂਰ ਕਰਾਇਆ। ਉਸ ਫੋਨ ਕੀਤਾ ਵੀ ਫਲਾਣਾ ਦਿਨ ਹੋਣਾ ਹੈ, ਉਸ ਦਿਨ ਮੈਂ ਉੱਥੇ ਹੋਣਾ। ਉਹਨਾਂ ਆਖਿਆ ਠੀਕ ਹੈ। ਉਸ ਆਖਿਆ ਇੱਥੇ ਆ ਕੇ ਫੋਨ ਕਰੀ। ਉਹ ਆਇਆ। ਉਹ ਫਿਰ ਫੋਨ ਕੀਤਾ। ਸਾਡਾ ਮੁੰਡਾ ਸੀ, ਅੱਲਾਹ ਤਾਲਾ ਉਹਨੂੰ ਜਨਮ ਦੇ ਫੌਤ ਹੋ ਗਿਆ। ਉਹ ਫੌਜ ਹੀ ਸੀ, ਸਿਪਾਹੀ ਥਾਣੇਦਾਰ ਸੀ, ਇੱਥੋਂ ਪਿੰਡ ਦਾ ਬੁੱਟਰ ਸੀ। ਉਹਨੂੰ ਉਸ ਆਖਿਆ ਲੈ ਬਈ ਆਹ ਗੱਲ ਹੈ। ਉਸ ਆਖਿਆ ਨੰਬਰ ਦੇ ਸੋ। ਉਸ ਨੰਬਰ ਦਿੱਤਾ। ਉਸ ਆਖਿਆ ਇਹਨੂੰ ਆਖ ਪਿਆ ਨੰਬਰ ਤੇ ਫੋਨ ਕਰੇ। ਉਸ ਨੰਬਰ ਤੇ ਫੋਨ ਕੀਤਾ। ਉਸ ਆਖਿਆ ਮੈਂ ਇੱਥੇ ਆ ਗਿਆ। ਉਸ ਆਖਿਆ ਮੇਰਾ ਨਾਮ ਪ੍ਰਵੇਜ ਹੈ ਤੇ ਆਹ ਨੰਬਰ ਹੈ ਤੇ ਇਹਦੇ ਉੱਤੇ ਮੈਨੂੰ ਫੋਨ ਕਰਨਾ, ਮੈਂ ਭਲਕੇ ਸੁਬਾਹ ਤੇਰੇ ਕੋਲ ਆ ਜਾਣਾ। ਉਸ ਆਖਿਆ ਠੀਕ ਹੈ। ਉਹ ਸੁਬਾਹ ਆ ਕੇ ਤੇ ਉੱਥੇ ਫੋਨ ਕੀਤਾ। ਕੋ ਵੇਲਾ ਸਿੰਘ ਉਹਨੂੰ ਬੰਦਿਆਂ ਦੱਸਿਆ ਵੀ ਤੈਨੂੰ ਬੰਦਾ ਸੱਦਦਾ। ਉਹ ਬੰਨੇ ਆਇਆ, ਥਾਣੇਦਾਰ ਸੀ ਆਪ। ਉਸ ਉੱਥੋਂ ਲਈ ਮਨਜ਼ੂਰੀ। ਉਸ ਆਖਿਆ ਮੈਨੂੰ ਸਿਰਫ ਦਿਨ ਖੜਨਾ ਤੇ ਸਪੁਰਦ ਮੇਰੀ ਹੈ। ਉਹਨਾਂ ਕੇ ਬਹਿ ਜਾ। ਉਹ ਇੱਥੇ ਲਿਆਇਆ ਸੀ। ਅੱਛਾ ਅੱਛਾ। ਉਹ ਲਿਆ ਕੇ ਤੇ ਇੱਥੇ ਪਾਇਆ ਸੀ। ਸੋਹਣਾ ਰਹੇ ਸਨ। ਉਹਦਾ ਮੈਂ ਬੜਾ ਵਾਕਫ ਸੀ। ਉਹ ਦੁਕਾਨ ਪਾਈ ਸੀ ਤੇ ਮੈਂ ਏਡਾ ਕੁਛਾ, ਮੇਰੇ ਪਿਓ ਆਖਿਆ ਸੀ ਸੌਦਾ ਦੇ ਛੜਿਆ ਕਰ, ਪੈਸੇ ਮਾਪੇ ਦੇ ਛੜਿਆ। ਅੱਛਾ। ਉਹਨੂੰ ਕਿਹਾ ਸੀ ਵੀ ਇਹਨੂੰ ਦੇ ਦਿਆ ਕਰ ਮੁੰਡੇ ਨੂੰ? ਆਹ ਵੇਲਾ ਸਿੰਘ ਨੂੰ। ਤੇ ਉਹ ਵੇਲਾ ਸਿੰਘ ਨੂੰ ਮੈਂ ਜਾਣਾ ਤੇ ਮੈਂ ਆਖਣਾ ਵੇਲਾ ਸਿੰਘਾ, ਉਸ ਆਖਣਾ ਹਰਾਮ ਦੇ ਲੈ ਲਾ ਜਿਹੜੀ ਸ਼ੈ ਲੈਣੀ। ਉਹਦਾ ਮੈਂ ਵਾਕਫ ਸੀ। ਇੱਥੇ ਬੈਠੇ ਤੇ ਮੈਂ ਗਿਆ। ਗਰਮੀ ਸੀ। ਸਾਰੇ ਸਲਾਮ ਦਾ ਲੈਂਦੇ ਹਨ। ਜਿਹੜੇ ਉਹਦੇ ਆਣੇ ਸਨ ਉਹਨਾਂ ਨੂੰ ਸੁਝਾਣ ਲੈਂਦਾ ਸੀ ਤੇ ਮੁੰਡਿਆਂ ਨੂੰ ਪੁੱਛ ਲੈਂਦਾ ਸੀ। ਮੈਂ ਸਲਾਮ ਦਾ ਲਈ। ਮੈਂ ਕਿਹਾ ਚਾਚਾ ਜੀ ਸੁਣਾਓ ਕੀ ਹਾਲ ਹੈ? ਮੈਨੂੰ ਆਖਣ ਲੱਗਾ ਪੁੱਤਰ ਅੱਲਾ ਦਾ ਸ਼ੁਕਰ ਹੈ ਤੇ ਤੂੰ ਮੈਨੂੰ ਦੱਸ ਕਿਹਦਾ ਪੁੱਤਰ ਹੈ? ਮੈਂ ਕਿਹਾ ਮੈਂ ਜੇ ਲਾਲ ਚੰਬਲ ਦੇ ਦਾ। ਉੱਠ ਕੇ ਸਿੱਖ ਜਫਾ ਮਾਰ ਕੇ ਉਸ ਆਖਿਆ ਉਹ ਹਰਾਮ ਦਿਆ ਤੂੰ ਤੇ ਮੇਰਾ ਪੁੱਤਰ ਹੈ। ਹੈਂ? ਉਸ ਆਖਿਆ ਉਹਨੂੰ ਵਿਦਿਆ ਕਰ ਛੜੀ। ਮੈਂ ਕਿਹਾ ਜੀ ਉਹ
ਵਿਦਿਆ ਹੋ ਗਿਆ। ਚਲੇ ਗਏ। ਗੱਲ ਇਹ ਵੇ ਉਦੋਂ ਹੋਰ ਸਿੱਖ ਕੋਈ ਨਹੀਂ ਆਇਆ ਸਾਡੇ ਪਿੰਡ ਪਰਤ ਕੇ। ਫੇਰ ਸਾਲ ਲੰਘਿਆ ਉਹਦੇ ਪੋਤਰੇ ਗਏ ਸਨ ਅਗਾਂ ਸੱਚੇ ਸੌਦੇ, ਉਹਨਾਂ ਨੂੰ ਉਸ ਦੱਸਿਆ ਸੀ, ਉਹ ਫਿਰ ਆਏ ਸਨ। ਉਹ ਗਲੀ ਉਹ ਨਹੀਂ ਸੀ ਗਲੀ 'ਚ ਵੜਿਆ, ਇੱਥੇ ਹੀ ਰਿਹਾ। ਉਹ ਇੱਥੋਂ ਨਿਕਲ ਕੇ ਉਹਨਾਂ ਨੂੰ ਫਿਰ ਬੰਦਾ ਲੈ ਗਿਆ ਉਸ ਵਿਚਕਾਰ। ਉਸ ਆਖਿਆ ਤੁਹਾਡੇ ਮਕਾਨ ਸਨ, ਆ ਤੁਹਾਡੀਆਂ ਦੁਕਾਨਾਂ ਸਨ, ਆ ਫਲਾਣੇ ਦੀ ਸਾਡੇ। ਉਹ ਅਗਲੇ ਸਿਰੇ ਉਹਨਾਂ ਆਖਿਆ ਬਈ ਗੱਲ ਇਹ ਵੇ ਸਾਨੂੰ ਹੁਣ ਕਾਹਲ ਹੈ, ਪੋਤਰੇ ਸਨ ਉਹਦੇ। ਫਿਰ ਜਿਉਂਦੇ ਰਹਿ ਤੇ ਅਸੀਂ ਆਵਾਂਗੇ ਪਿੰਡ ਬਹਿ ਕੇ ਫਿਰ ਕੇ ਜਾਣੇ। ਉਹ ਫਿਰ ਤੁਰ ਕੇ ਉਹਦੇ ਪਿੱਛੇ ਉਹ ਹੀ ਨਹੀਂ ਆਏ। ਇਹ ਜਦੋਂ ਇੱਥੋਂ ਗਏ ਨੇ, ਨਿਕਲੇ ਨੇ ਜਦੋਂ, ਹਾਂ ਪਿੰਡ ਦਾ ਮਲਤ ਨਹੀਂ ਹੋਇਆ ਉਹਨਾਂ ਦੇ ਹੋਇਆ ਜਾਂ ਉਹਨਾਂ ਨੇ ਮੁਸਲਮਾਨ ਨਾ, ਇੱਥੋਂ ਬਸ ਚੁੱਪ ਕਰਕੇ ਹੀ ਨਿਕਲ ਗਏ ਨੇ। ਇੱਥੇ ਕੋਈ ਸ਼ੈ ਨਹੀਂ ਪਈ, ਨਾ ਪਿੰਡ ਦੇ ਮਾਰਿਆ ਨਾ ਉਹਨਾਂ ਕਿਸੇ ਨੂੰ ਮਾਰਿਆ ਨਾ। ਜ਼ਿਆਦਾ ਰਾਤ ਨੂੰ ਨਿਕਲੇ ਚੁੱਪ ਕਰਕੇ ਖੈਰ ਖੈਰਾਂ ਨਾਲ ਉਹ ਨਿਕਲ ਗਏ ਨੇ। ਉਹ ਤੁਰ ਗਏ ਸਨ ਕੈਂਪ ਚ। ਇੱਥੋਂ ਉਹ ਬੜੀ ਖੈਰ ਨਾਲ ਗਏ ਸਨ। ਇੱਥੇ ਬੜੇ ਬੜੇ ਮਾਰੇ ਗਏ ਨੇ। ਸਰਦਾਰ ਮੰਗਲ ਸਿੰਘ ਸੀ ਸ਼ੇਰੇਕੋਟ ਦਾ, ਤੇ ਅਜਤਲੋਂ ਮੈਂ ਤੈਨੂੰ ਦੱਸਣਾ ਗੱਖੜ ਵੱਲੋਂ ਇਹ ਦੋਤਰਾ ਪਿੰਡ ਨੇ ਸਿੱਖਾਂ ਦੇ, ਆ ਮਾਛੀਆਂ ਦੇ ਸਾਗ ਨੇ ਓਏ ਉੱਥੇ। ਓਏ ਚਲੋ ਜਿੱਧਰੋਂ ਵੀ ਆਏ ਹੋਣਗੇ। ਉਹ ਬੜੇ ਸਨ ਡੋਗਰਾਂ ਵਾਲੇ ਦੇ ਕੋਲ ਨੇ ਓਏ, ਆ ਗੱਖੜ ਪਰਾਂ ਉਥੋਂ। ਉਹ ਬੜੇ ਬੜੇ ਜਵਾਨ ਸਨ। ਉਹਨਾਂ ਪਿੰਡਾਂ ਜੋੜ ਕੇ ਨਾ ਉਹਨਾਂ ਆਖਿਆ ਬੈਂਕੇ ਛੀਨੇ, ਬੜੇ ਮਸ਼ਹੂਰ ਚੀਮੇ, ਬੜੇ ਮਸ਼ਹੂਰ ਸਨ। ਉਹਨਾਂ ਦੀ ਕੋਈ ਨਾ ਪੇਸ਼ ਗਈ। ਉਹਨਾਂ ਆਖਿਆ ਸਰਦਾਰ ਮੰਗਲ ਸਿੰਘ ਕੋਲ ਚੱਲਨੇ ਆ ਤੇ ਰਾਤ ਨੂੰ ਜਥਾ ਬਣ ਕੇ ਤੇ ਕਿਤੇ ਨਿਕਲ ਚੱਲਨੇ ਆ ਸੱਚੇ ਸੌਦੇ ਨੂੰ। ਉਹ ਇੱਥੇ ਆਏ ਸਨ। ਇੱਥੋਂ ਉਹਨੂੰ ਨਾਲ ਲੈ ਕੇ ਤੇ ਪਿਛਲੇ ਸੰਨ ਤੁਰ ਪਏ ਹਨ। ਸਾਡੇ ਕੋਲ ਇੱਥੇ ਆ ਕੁੱਤਰਾ ਕੋ ਮਾਇਆ ਤੇ ਪਰਾਂ ਮਾਇਆ ਦਾ ਲਾਲੇਪੁਰ। ਲਾਲਾਪੁਰ ਪਿੰਡ। ਲੈ ਬਾਈ ਜਥਾ ਨਿਕਲਿਆ। ਆਂਦੇ ਨੇ ਕੋਈ ਘੱਟ ਵੀ ਹੋਇਆ ਤੇ 5-6,000 ਬੰਦਾ ਸੀ। ਪਾ ਗਿਆ ਦੁਆਲਿਓਂ ਫਿਰ ਥਾਣੇ ਵੀ ਤੇ ਪਿੰਡ ਵੀ ਲੁੱਟਣ ਵਾਲੇ। ਆਹੋ ਥਾਣਾ ਨਸ਼ੌਰਾ ਜਿੰਨੇ ਥਾਣੇ ਆ ਸਨ ਉਹ ਵੀ ਪੈ ਗਿਆ ਤੇ ਪਿੰਡਾਂ ਦੇ ਵੀ ਲੋਕ ਪੈ ਗਏ। ਇਹਨਾਂ ਇੱਕ ਨਹੀਂ ਸੀ ਛੱਡਿਆ, ਸਾਰੇ ਦੇ ਸਾਰੇ ਟਿੱਬੇ ਤੇ ਮਾਰ ਛੱਡੇ ਸਨ। ਬੱਚੇ ਬੀਬੀਆਂ ਜਿੰਨਾ ਵੀ ਆ ਸੀ, ਜੋ ਕੋਈ ਜਿੰਨਾ ਜਥਾ ਹੈ ਸੀ ਨਾ ਸਾਰਾ ਮਾਰ ਛੱਡਿਆ। ਇੱਥੋਂ ਤੱਕ ਤੇ ਪੁੱਤਰ ਹੋਈ ਏ ਉਹਨੇ ਇੱਕ ਜਿਹੜੇ ਲੋਕ ਮਾਰਿਆ ਰਹੀ ਨਾ ਟੁਰ ਗਏ ਨੇ। ਹੁਣ ਜਿਹੜੇ ਅੱਗੋਂ ਪਨੀਰੀ ਉਹ ਸਾਡੀ ਹੀ ਹੈ। ਹਾਂਜੀ, ਉਹ ਜਨਤੀ ਨੇ ਇਹ ਨਿਸ਼ਾਲਾ ਨੇਕੀ ਭਾਵੇਂ ਕੀਤੀ ਨੇ ਤੇ ਭਾਵੇਂ ਨਹੀਂ ਨਾ ਕੀਤੀ। ਉਹ ਜਿਹੜਾ ਈਮਾਨ ਲੈ ਕੇ ਟੁਰਾ ਨਾ, ਅੱਲਾ ਦੇ ਨਬੀ ਵੀ ਇਜ਼ਰਤ ਕਰਕੇ ਗਏ ਸਨ। ਹਾਂਜੀ, ਉਹਨਾਂ ਦਾ ਰੁਤਬਾ ਬੜਾ ਉੱਚਾ। ਉਹ ਹੁਣ ਮਾਜਰ ਕੋਈ 1-2 ਅੱਧੇ ਰਹਿ ਗਏ ਨੇ, ਬਾਕੀ ਟੁਰ ਗਏ ਨੇ। ਹੁਣ ਸਾਡੇ ਹਾਣੀਆਂ ਨੇ। ਗੱਲ ਇਹ ਵੇ ਉਹਨਾਂ ਦਾ ਰੁਤਬਾ ਬੜਾ ਉੱਚਾ ਹੈ। ਹਾਂਜੀ, ਹਾਂ। ਉਹ ਈਮਾਨ ਲੈ ਕੇ ਜਾਨਾਂ ਦੇ ਕੇ ਕਿਹਨਾਂ ਦੇ ਪੁੱਤਰ ਰਹਿ ਗਏ, ਕਿਹਨਾਂ ਦੇ ਮਾਂ ਪਿਓ ਰਹਿ ਗਏ, ਤੇ ਜਾਨਾਂ ਦੇ ਕੇ ਤੇ ਵਿਚਾਰੇ ਈਮਾਨ ਲੈ ਕੇ ਤੇ ਪਾਕਿਸਤਾਨ ਆ ਗਏ। ਉਹ ਲੋਕ ਕਰਮਾ ਵਾਲੇ ਨਹੀਂ। ਚਲੋ ਬਾਬਾ ਜੀ, ਜਿਉਂਦੇ ਬੜੀ ਮਿਹਰਬਾਨੀ ਤੁਹਾਡੀ। ਤੁਸੀਂ 1947 ਦੀਆਂ ਪੁਰਾਣੀਆਂ ਜਿਹੜੀਆਂ ਗੱਲਾਂ ਸਾਨੂੰ ਸੁਣਾਈਆਂ। ਵਕਤ ਸਿੱਖ ਵੀ ਬੜੇ ਨੇਕ ਸਨ ਤੇ ਮੁਸਲਮਾਨ ਵੀ ਇਹਨੇ ਚੰਗੇ। ਹੁਣ ਕੋਈ ਦੱਸੋ ਬੰਦਾ ਤੁਹਾਡੀ ਉਮਰ ਤੋਂ ਵੱਡਾ ਕੋਈ? ਉਹ ਪੁੱਛ ਲੈਣੇ ਕੌਣ ਪੁੱਛਨੇ ਸਾਰਾ ਕੁਝ ਤੁਹਾਨੂੰ ਕੀ ਪੁੱਛਨੇ ਆ। ਨਾਜ਼ਰੀਨ, ਮਜ਼ੀਦ 1947 ਦੇ ਵੰਡ ਵੇਲੇ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਵੱਡਿਆਂ ਦਾ ਪਿੰਡ ਵੇਖੀਏ, ਉਸ ਦੇ ਕਿਸੇ ਵਸਨੀਕ ਦਾ, ਆਪਣੇ ਜਿਹੜੇ ਵੱਡਿਆਂ ਦੀਆਂ ਗੱਲਾਂ ਬਾਤਾਂ ਸੁਣੀਏ, ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰ ਸਕਦੇ ਹੋ। ਕਮੈਂਟ ਦੇ ਵਿੱਚ ਦੱਸ ਦਿਓ ਆਪਣੇ ਪਿੰਡ ਦਾ ਨਾਮ, ਜ਼ਿਲ੍ਹਾ ਸਾਨੂੰ ਦੱਸ ਦਿਓ ਤਾਂ ਕਿ ਸਾਨੂੰ ਪਿੰਡ ਲੱਭਣ 'ਚ ਦੁਸ਼ਵਾਰੀ ਨਾ ਰਹੇ। ਤੇ ਮਿਲਦੇ ਇੱਕ ਨਵੀਂ ਵੀਡੀਓ ਨਾਲ। ਤਾਂ ਮੈਨੂੰ ਅਕਰਮ ਸਾਹਿਬ ਨੂੰ ਅਜੋ ਇਜਾਜ਼ਤ ਰੱਬ ਰੱਖੇ।